2014 ਦੇ ਵਿੱਚ ਜਦੋਂ ਕਿ ਰਸ਼ੀਆ ਦੇ ਖਿਲਾਫ ਸੈਂਕਸ਼ਨਸ ਲੱਗਦੀਆਂ ਨੇ, ਕ੍ਰੀਮੀਆ ਦਾ ਇਸ਼ੂ ਜਿਹੜਾ ਉਹ ਹਾਈਲਾਈਟ ਹੁੰਦਾ ਹੈ। ਹੈਨਰੀ ਕਿਸਿੰਜਰ ਨੇ ਜਿਵੇਂ ਇਸ ਸਾਰੇ ਇਸ਼ੂ ਨੂੰ ਇੰਪਾਰਸ਼ੀਅਲੀ ਔਰ ਜ਼ਾਹਰ ਹੈ ਫਰਮ ਦਾ ਅਮਰੀਕਨ ਵਿਊ ਪੁਆਇੰਟ, ਅਮਰੀਕਨ ਇੰਟਰਸਟ ਸਾਹਮਣੇ ਰੱਖ ਕੇ ਕੀਤਾ, ਉਹੀ ਅਲਟੀਮੇਟਲੀ ਸੋਲਿਊਸ਼ਨ ਰਸ਼ੀਆ ਨੂੰ ਇਹ ਹੈ ਕਿ ਵੀ ਯੂਕਰੇਨ 'ਚ ਲਿਆ ਕੇ ਇਹਨੂੰ ਨੈਟੋ ਦਾ ਮੈਂਬਰ ਬਣਾ ਕੇ ਮਿਸਾਈਲਾਂ ਮੇਰੇ ਵੱਲ ਸਿੱਧਤ ਕਰਨਗੇ। ਔਰ ਅਦਰਵਾਈਜ਼ ਨੈਟੋ ਔਰ ਦੂਜਿਆਂ ਨੂੰ ਲੱਗਦਾ ਹੈ ਕਿ ਵੀ ਇਹ ਰਸ਼ੀਆ ਦਾ ਸਫੀਅਰ ਆਫ ਇਨਫਲੂਐਂਸ ਵਾਪਸ ਵੱਧ ਰਿਹਾ ਹੈ। ਹੈਨਰੀ ਕਿਸਿੰਜਰ ਇਹ ਕਹਿਣਾ ਚਾਹੁੰਦਾ ਹੈ ਕਿ ਉੱਥੇ ਕਿਸੇ ਵੀ ਇੱਕ ਦੀ ਜਿਹੜੀ ਹੈ ਉਹ ਡੋਮੀਨੈਂਸ ਨਹੀਂ ਹੋ ਸਕਦੀ ਵੈਸਟ ਔਰ ਈਸਟ ਯੂਕਰੇਨ 'ਚ। ਇੱਕ ਬੈਲੈਂਸ ਡਿਵੈਲਪ ਕਰਨ ਦੀ ਲੋੜ ਹੈ। ਯੂਕਰੇਨ ਨੂੰ ਨਾ ਤਾਂ ਨੈਟੋ ਜਾਂ ਯੂਰਪੀਅਨ ਯੂਨੀਅਨ ਵਾਲੇ ਆਪਣਾ ਪੌਨ ਬਣਾਉਣ ਰਸ਼ੀਆ ਦੇ ਖਿਲਾਫ, ਨਾ ਹੀ ਰਸ਼ੀਆ ਯੂਕਰੇਨ ਦੇ ਉੱਤੇ ਕਾਬਜ਼ ਹੋ ਕੇ ਜਾਂ ਅਦਰਵਾਈਜ਼ ਧੌਂਸ ਜਮਾ ਕੇ ਕਰੇ। ਉਹਨਾਂ ਦੀ ਇਕਨੋਮਿਕ ਔਰ ਪੋਲੀਟੀਕਲ ਐਸੋਸੀਏਸ਼ਨ ਕੀ ਹੋਏ ਇਹ ਯੂਕਰੇਨੀਅਨਸ ਨੂੰ ਹੀ ਡਿਸਾਈਡ ਕਰਨ ਦਾ ਹੱਕ ਹੋਏ। ਯੂਕਰੇਨ ਸ਼ੁੱਡ ਨਾਟ ਜੁਆਇਨ ਨੈਟੋ, ਇਹ ਪੋਜੀਸ਼ਨ ਆਈ ਟੁਕ 7 years ago when it last came up। ਉਹਨੇ ਫਿਨਲੈਂਡ ਦਾ ਮਾਡਲ ਦਿੱਤਾ ਹੈ ਕਿ ਭਾਈ ਉਹਦੇ ਵਾਂਗ ਉਹ ਵੈਸਟ ਨਾਲ ਵੀ ਤਾਵਨ ਕਰੇ, ਪਰ ਰੂਸ ਨੂੰ ਵੀ ਇਹ ਨਾ ਜਤਾਏ ਕਿ ਉਹ ਰੂਸ ਦੇ ਖਿਲਾਫ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ, ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਨਿਕਸਨ ਦੇ ਵੇਲੇ ਸੈਕਟਰੀ ਆਫ ਸਟੇਟ ਰਹੇ ਹੈਨਰੀ ਕਿਸਿੰਜਰ ਨੇ 2014 ਵਿੱਚ ਵਾਸ਼ਿੰਗਟਨ ਪੋਸਟ ਅਖਬਾਰ ਵਿੱਚ ਇੱਕ ਲੇਖ ਲਿਖਿਆ ਸੀ, ਜਿਸ ਵਿੱਚ ਉਸ ਨੇ ਯੂਕਰੇਨ ਸਮੱਸਿਆ ਦਾ ਸਥਾਈ ਹੱਲ ਸੁਝਾਇਆ ਸੀ। ਸੋ ਇਹ ਉਹੀ ਸਮਾਂ ਸੀ ਜਦੋਂ ਰੂਸ ਨੇ ਕ੍ਰੀਮੀਆ ਤੇ ਕਬਜ਼ਾ ਕੀਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਮਰੀਕਾ ਦੀ ਤਾਜ਼ਾ 20th ਸੈਂਚਰੀ ਦੀ ਹਿਸਟਰੀ 'ਚ ਖਾਸ ਤੌਰ 'ਤੇ ਪੋਸਟ ਸੈਕੰਡ ਵਰਲਡ ਵਾਰ, ਜਿਨ੍ਹਾਂ ਨੂੰ ਅਸੀਂ ਇੱਥੇ ਸੈਕਟਰੀ ਆਫ ਸਟੇਟ ਕਹਿੰਦੇ ਹਾਂ, ਜਿਨ੍ਹਾਂ ਦੇ ਲਈ ਲਫ਼ਜ਼ ਖਾਰਜਾ ਮੰਤਰੀ, ਖਾਰਜਾ ਵਜ਼ੀਰ ਖਾਰਜਾ, ਔਰ ਅਸੀਂ ਵਿਦੇਸ਼ ਮੰਤਰੀ ਲਫ਼ਜ਼ ਜ਼ਿਆਦਾ ਇਸਤੇਮਾਲ ਹੁੰਦਾ। ਅੱਛਾ। ਉਹਨਾਂ 'ਚ ਬਹੁਤ ਸਾਰੇ ਬ੍ਰਿਲੀਅੰਟ ਲੋਕ ਹੋਏ, ਲੇਕਿਨ ਜਿਹੜਾ ਇੱਕ ਵੱਡਾ ਟ੍ਰੈਂਡ ਸੈਟਰ ਜਿਹਨੇ ਮੁਹਾਰ ਵੀ ਬਦਲੀ ਅਮਰੀਕਨ ਪਾਲਿਸੀ ਦੀ ਵੀਜ਼ਾ ਵੀ ਚਾਈਨਾ, ਉਹ ਹੈਨਰੀ ਕਿਸਿੰਜਰ ਸੀ। ਨਿਕਸਨ ਪ੍ਰੈਜ਼ੀਡੈਂਟ ਬੇਸ਼ੱਕ ਵਾਟਰਗੇਟ ਸਕੈਂਡਲ ਦਾ ਸ਼ਿਕਾਰ ਹੋ ਕੇ ਉਹ ਜਿਹੜਾ ਹਿਸਟਰੀ ਦੇ ਵਿੱਚ ਆਲਮੋਸਟ ਉਹਨਾਂ 'ਚ ਜਾਣ ਵਾਲਾ ਸੀ ਜਿਹਦੇ 'ਚ ਕਿ ਉਹਦੀ ਇੰਪੀਚਮੈਂਟ ਹੋਣੀ ਸੀ, ਪਰ ਉਹਨੇ ਰਿਜ਼ਾਈਨ ਕਰ ਦਿੱਤਾ ਸੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਟੈਲੈਕਚੁਅਲੀ, ਫਿਲਸੋਫਿਕਲੀ ਨਿਕਸਨ ਵੀ ਇੱਕ ਬ੍ਰਿਲੀਅੰਟ ਪ੍ਰੈਜ਼ੀਡੈਂਟ ਸੀ। ਔਰ ਹੈਨਰੀ ਕਿਸਿੰਜਰ, ਜਿਸ ਨੂੰ ਉਹਨੇ ਆਪਣਾ ਸੈਕਟਰੀ ਆਫ ਸਟੇਟ ਬਣਾਇਆ, ਉਹ ਵੀ ਇੱਕ ਬ੍ਰਿਲੀਅੰਟ ਡਿਪਲੋਮੈਟ ਸੀ, ਯਹੂਦੀ ਮੂਲ ਦਾ, ਔਰ ਪਹਿਲੀ ਵਾਰ ਇਸ ਲੈਵਲ ਦਾ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਹਦੇ ਬਾਵਜੂਦ ਕਿ ਅਮਰੀਕਾ 'ਚ ਜਾਂ ਪੋਸਟ ਸੈਕੰਡ ਵਰਲਡ ਵਾਰ ਔਰ ਨੈਵਰ ਅਗੇਨ ਇਹ ਨਾਅਰੇ ਵਗੈਰਾ ਰਹੇ ਨੇ, ਪਰ ਅਮਰੀਕਾ 'ਚ ਵੀ ਬੜਾ ਸਟਰੋਂਗ ਐਂਟੀ ਸੈਮਿਟਿਜ਼ਮ ਰਿਹਾ, ਜਿਹਦੇ 'ਚ ਕਿ ਯਹੂਦੀਆਂ ਦੇ ਖਿਲਾਫ ਇੱਕ ਮਾਹੌਲ ਬਣਿਆ ਰਿਹਾ। ਔਰ ਨਤੀਜੇ ਦੇ ਤੌਰ 'ਤੇ ਉਹਨਾਂ ਨੂੰ ਕੋਈ ਬਹੁਤ ਕੀ ਪੋਜੀਸ਼ਨ, ਇਹਦੇ ਬਾਵਜੂਦ ਕਿ ਇਕਨੋਮਿਕਲੀ ਉਹ ਪਾਵਰਫੁਲ ਰਹੇ, ਐਜੂਕੇਸ਼ਨ ਜਾਂ ਦੂਜੇ ਆਏ, ਬਟ ਪੋਲੀਟੀਕਲੀ ਹੈਨਰੀ ਕਿਸਿੰਜਰ ਦੇ ਵੇਲੇ ਹੀ ਜਿਹੜਾ ਉਹ ਪਹਿਲਾ ਯਹੂਦੀ ਕੋਈ ਇਸ ਟੌਪ ਲੈਵਲ 'ਤੇ ਅਮਰੀਕਾ ਦੇ ਵਿੱਚ ਆਇਆ ਸੀ। ਹਾਲਾਂ ਬਾਅਦ ਦੇ ਵਿੱਚ ਪ੍ਰੈਜ਼ੀਡੈਂਟ ਕਲਿੰਟਨ ਦੇ ਵੇਲੇ ਮੈਡਲਿਨ ਐਲਬਰਾਈਟ, ਜਿਹੜੀ ਅਦਰਵਾਈਜ਼ ਕ੍ਰਿਸਚੀਅਨ ਸੀ, ਉਹਨੇ ਆਪਣੀ ਜੂਇਸ਼ ਰੂਟਸ ਨੂੰ ਕਦੇ ਜ਼ਾਹਰ ਨਹੀਂ ਸੀ ਕੀਤਾ, ਪਰ ਇੱਕ ਜਰਨਲਿਸਟ ਜਿਹਨੇ ਇਨਵੈਸਟੀਗੇਟਿਵ ਜਰਨਲਿਜ਼ਮ ਕੀਤਾ, ਉਹਨੇ ਉਸ ਬਾਰੇ ਲਿਖਿਆ ਕਿ ਵੀ ਇਹ ਤਾਂ ਫਲਾਂ ਉਹਦੀਆਂ ਯਹੂਦੀ ਰੂਟ ਸੀ। ਉਦੋਂ ਬਣ ਚੁੱਕੀ ਹੋਈ ਸੀ ਸੈਕਟਰੀ ਆਫ ਸਟੇਟ, ਔਰ ਬਾਅਦ 'ਚ ਉਹਨੇ ਕਿਹਾ ਜੀ, ਮਤਲਬ ਕਲਿੰਟਨ ਨੇ ਵੀ ਹਮਦਰਦੀ ਜਤਾਈ, ਦੂਸਰਿਆਂ ਨੇ ਵੀ, ਕਿ ਮੈਨੂੰ ਆਪਣਾ ਪਾਸਟ ਪਤਾ ਹੀ ਨਹੀਂ ਸੀ। ਉਹ ਇੱਕ ਕਈ ਵਾਰੀ ਇਸ ਕਿਸਮ ਦਾ ਇੱਥੇ ਹੁੰਦਾ ਹੈ ਜਦੋਂ ਕੋਈ ਚੀਜ਼ ਸਾਹਮਣੇ ਆ ਜਾਂਦੀ ਹੈ। ਪਰ ਮਤਲਬ ਇਹ ਵੀ ਜੇ ਕਿਸੇ ਨੂੰ ਆਪਣੀ ਹੋਂਦ ਵੀ ਲੁਕਾਉਣੀ ਪੈਂਦੀ ਹੈ ਤਾਂ ਇਹ ਗੱਲ ਸਮਝ ਆ ਜਾਂਦੀ ਹੈ ਕਿ ਮਾਹੌਲ ਕੀ ਹੈ। ਪਰ ਹੈਨਰੀ ਕਿਸਿੰਜਰ ਨੇ ਔਰ ਇਸ ਗੱਲ ਲਈ ਬੇਸ਼ੱਕ ਪਾਕਿਸਤਾਨ ਨੂੰ ਹਮੇਸ਼ਾ, ਅੱਜ ਵੀ ਅਮਰੀਕਾ ਦਾ ਜੋ ਰਵੱਈਆ ਪਾਕਿਸਤਾਨ ਪ੍ਰਤੀ ਹੈ, ਹਾਲਾਂਕਿ ਪਾਕਿਸਤਾਨ ਕੋਲਡ ਵਾਰ ਈਰਾ ਦੇ ਵਿੱਚ ਜਿਹੜਾ ਉਹ ਅਮਰੀਕਾ ਦਾ ਸਹਿਯੋਗੀ ਰਿਹਾ। ਕਿਵੇਂ ਜੇ ਅਸੀਂ 1979 'ਚ ਸੋਵੀਅਤ ਯੂਨੀਅਨ ਦੇ
ਅਫਗਾਨਿਸਤਾਨ ਤੇ ਹਮਲਾਵਰ ਹੋਣ ਤੋਂ ਬਾਅਦ ਔਰ ਕਾਬਜ਼ ਹੋਣ ਤੋਂ ਬਾਅਦ ਤਾਂ ਰੋਲ ਪਾਕਿਸਤਾਨ ਦਾ ਹੈ ਹੀ ਹੈ ਸੀ, ਲੇਕਿਨ ਉਸ ਤੋਂ ਪਹਿਲਾਂ ਵੀ ਪਾਕਿਸਤਾਨ ਨੇ ਬੇਸ਼ੱਕ ਉਹ ਨੈਟੋ ਦਾ ਇਹਨਾਂ ਦਾ ਮੈਂਬਰ ਨਹੀਂ ਸੀ ਬਣ ਸਕਦਾ ਕਿਉਂਕਿ ਯੂਰਪ 'ਚ ਨਹੀਂ ਹੈ, ਲੇਕਿਨ ਸੀਟੋ ਔਰ ਬਗਦਾਦ ਪੈਕਟ ਔਰ ਉਹ ਸਾਰੇ ਦੇ ਥੱਲੇ ਜਿਹੜਾ ਪਾਕਿਸਤਾਨ ਹਮੇਸ਼ਾ ਹੀ ਅਲਾਈ ਰਿਹਾ ਅਮਰੀਕਾ ਦਾ। ਇਹ ਵੱਖਰੀ ਗੱਲ ਹੈ ਕਿ ਅੱਜ ਪਾਕਿਸਤਾਨ ਦੇ ਨਾਲ ਕਿਸ ਕਿਸਮ ਦੀ ਰਿਲੇਸ਼ਨਸ਼ਿਪ ਕਿ ਬਾਈਡਨ ਜਦੋਂ ਦਾ ਪ੍ਰੈਜ਼ੀਡੈਂਟ ਬਣਿਆ ਈਵਨ ਇੱਕ ਕਾਲ ਵੀ ਇਮਰਾਨ ਖਾਨ ਨੂੰ ਨਹੀਂ ਕੀਤੀ ਹੈ ਪ੍ਰਾਈਮ ਮਿਨਿਸਟਰ ਪਾਕਿਸਤਾਨ ਨੂੰ। ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਜਿਹੜਾ ਯੂਜ਼ ਐਂਡ ਡੰਪ ਲਾਈਨ ਜਿਹੜੀ ਹੈ ਹਮੇਸ਼ਾ ਸਿਆਸਤ ਦੇ ਵਿੱਚ ਹੁੰਦੀ ਹੈ, ਪਰ ਇਹਦੇ 'ਚ ਕੋਈ ਦੋ ਸ਼ੱਕ ਨਹੀਂ, ਦੋ ਰਾਵਾਂ ਨਹੀਂ ਨੇ ਕਿ ਜ਼ੁਲਫਿਕਾਰ ਅਲੀ ਭੁੱਟੋ ਔਰ ਇਹ ਉਹ ਪੀਰੀਅਡ ਸੀ 1971 ਦਾ ਪਾਕਿਸਤਾਨ ਨੂੰ ਜਦੋਂ ਕਿ ਇਹੀ ਸੋਵੀਅਤ ਯੂਨੀਅਨ ਜਿਸ ਨੇ ਇੰਡੀਆ ਦੇ ਨਾਲ ਇੰਦਰਾ ਗਾਂਧੀ ਦੇ ਨਾਲ ਪੈਕਟ ਕੀਤਾ ਡਿਫੈਂਸ ਪੈਕਟ, ਜਿਸ ਕਿਸਮ ਦਾ ਡਿਫੈਂਸ ਪੈਕਟ ਉਹਨਾਂ ਨੇ ਚੈਕੋਸਲੋਵਾਕੀਆ, ਹੰਗਰੀ, ਪੋਲੈਂਡ ਔਰ ਅਫਗਾਨਿਸਤਾਨ ਨਾਲ ਕੀਤਾ ਹੋਇਆ ਸੀ। ਕਿਉਂਕਿ ਬਹੁਤ ਵਾਰ ਇਹ ਕਿਹਾ ਜਾਂਦਾ ਹੈ ਕਿ ਜੀ ਅਮਰੀਕਾ ਨੇ ਜਿਹੜਾ ਪਾਕਿਸਤਾਨ ਤਾਂ ਉਹਦੇ ਵਿੰਗਸ ਦੇ ਥੱਲੇ ਸੀ ਔਰ ਇੰਡੀਅਨ ਆਰਮੀ ਉੱਥੇ ਜਾਂਦੀ ਹੈ 14 ਦਿਨ ਉੱਥੇ ਰਹਿੰਦੀ ਹੈ, ਪਾਕਿਸਤਾਨ ਦਾ 7ਵਾਂ ਬੇੜਾ ਕਿੱਥੇ ਗਿਆ, 7th ਫਲੀਟ ਜਿਹੜਾ ਸਮੁੰਦਰ 'ਚ ਤੁਰਿਆ ਹੋਇਆ, ਕਿਉਂ ਨਹੀਂ ਡਿਫੈਂਡ ਕੀਤਾ। ਬਹੁਤ ਘੱਟ ਸ਼ਾਇਦ ਇਸ ਨੂੰ ਜਾਣਦੇ ਨੇ ਜਿਹੜੇ ਤਾਂ ਮਾਈਂਡ ਸੈਟ ਰੱਖਦੇ ਨੇ ਪੜ੍ਹਨ ਦਾ ਇਨਵੈਸਟੀਗੇਟਿਵ ਕਿ ਇੰਦਰਾ ਗਾਂਧੀ ਦੇ ਨਾਲ ਉਸ ਤੋਂ ਪਹਿਲਾਂ ਸੋਵੀਅਤ ਯੂਨੀਅਨ ਨੇ ਸਮਝੌਤਾ ਕੀਤਾ ਡਿਫੈਂਸ ਪੈਕਟ ਬਿਲਕੁਲ ਉਸੇ ਪੈਟਰਨ 'ਤੇ ਕਿ ਇਹ ਜੇ ਹਮਲਾ ਕੋਈ ਇੰਡੀਆ 'ਤੇ ਹਮਲਾਵਰ ਹੋਏਗਾ ਤੇ ਸੋਵੀਅਤ ਯੂਨੀਅਨ ਉਹਦੀ ਮਦਦ 'ਤੇ ਆਏਗਾ, ਤੇ ਜੇ ਸੋਵੀਅਤ ਯੂਨੀਅਨ 'ਤੇ ਹੋਏਗਾ ਤੇ ਇੰਡੀਆ ਉਹਦੀ ਮਦਦ 'ਤੇ ਆਏਗਾ। ਜੇ ਉਹ ਜਿਹੜਾ ਨੈਟੋ ਦੇ ਮੁਲਕਾਂ ਦਾ ਐਗਰੀਮੈਂਟ ਹੈ ਇਸ ਤੋਂ ਵੀ ਮਚ ਸਟਰੋਂਗਰ। ਇਹੀ ਕਾਰਨ ਸੀ ਕਿ ਇੰਡੀਆ ਇਸ ਗੱਲ ਨੂੰ ਸਮਝਦਾ ਸੀ ਕਿ ਵੀ ਬੰਗਲਾਦੇਸ਼ ਬਣਾਉਣ ਕਰਕੇ ਅਮਰੀਕਾ ਸੋਵੀਅਤ ਯੂਨੀਅਨ ਦੇ ਖਿਲਾਫ ਵਾਰ 'ਚ ਨਹੀਂ ਜਾ ਸਕਦਾ। ਜਿਵੇਂ ਰੂਸ ਸਮਝਦਾ ਵੀ ਯੂਕਰੇਨ ਕੋਈ ਮੈਂਬਰ ਤਾਂ ਹੈ ਨਹੀਂ, ਵੀ ਯੂਕਰੇਨ ਕਰਕੇ ਅਮਰੀਕਾ ਨੇ ਸਿੱਧਾ ਫੌਜ ਨਹੀਂ ਭੇਜਣੀ ਹੈ ਕਿ ਵੀ ਸਿੱਧੀ ਅਮਰੀਕਾ ਜਾਂ ਈਵਨ ਨੈਟੋ ਵੀ ਜਿਹੜੀ ਹੈ ਉਹ ਡਾਇਰੈਕਟ ਨਹੀਂ ਕਰ ਸਕਦੀ। ਹੁਣ ਇਹ ਸਾਰੇ ਸਰਕਮਸਟਾਂਸਿਸ 'ਚੋਂ ਜਿਹੜਾ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਿਆ, 93,000 ਦੇ ਕਰੀਬ ਪੋਲੀਟੀਕਲ ਪ੍ਰਿਜ਼ਨਰ, ਫੌਜੀ ਵੀ ਸਿਵਿਲੀਅਨ ਵੀ, ਔਰ ਜ਼ੁਲਫਿਕਾਰ ਅਲੀ ਭੁੱਟੋ ਉਸ ਸਾਰੇ 'ਚੋਂ ਨਿਕਲ ਕੇ ਆਇਆ ਸੀ 72 ਤੱਕ ਪਹੁੰਚਦੇ ਆ। ਪਰ ਕਿਵੇਂ ਇੱਕ ਮਾਸਟਰ ਸਟ੍ਰੋਕ ਦੇ ਨਾਲ ਹੈਨਰੀ ਕਿਸਿੰਜਰ ਨੇ ਭੁੱਟੋ ਦੇ ਆਫਿਸਿਸ ਨੂੰ ਇਸਤੇਮਾਲ ਕੀਤਾ ਔਰ ਮੌਸੇ ਤੁੰਗ ਤੱਕ ਪਹੁੰਚ ਕੀਤੀ ਔਰ ਉਹ ਜਿਹੜਾ ਅਮਰੀਕਾ ਔਰ ਚੀਨ ਦਾ ਜਿਹੜਾ ਉਹ ਰਸਤਾ ਖੁੱਲ੍ਹਿਆ ਔਰ ਨਤੀਜੇ ਦੇ ਤੌਰ 'ਤੇ ਫਿਰ ਪ੍ਰੈਜ਼ੀਡੈਂਟ ਨਿਕਸਨ ਨੇ ਚਾਈਨਾ ਦਾ ਦੌਰਾ ਕੀਤਾ ਔਰ ਇਹ ਜਿਹੜਾ ਚਾਈਨਾ ਅਮਰੀਕਾ ਰਿਲੇਸ਼ਨਸ਼ਿਪ ਤਾਈਵਾਨ ਉੱਚੋਂ ਬਾਹਰ ਕੱਢਿਆ UN ਸਿਕਿਉਰਿਟੀ ਕੌਂਸਲ 'ਚੋਂ, ਪੀਪਲਜ਼ ਰਿਪਬਲਿਕ ਆਫ ਚਾਈਨਾ ਨੂੰ UN ਸਿਕਿਉਰਿਟੀ ਕੌਂਸਲ 'ਚ ਥਾਂ ਮਿਲੀ ਔਰ ਚੀਨ ਅਮਰੀਕਾ ਦੇ ਰਾਬਤੇ ਕਾਇਮ ਹੋਏ। ਸੋ ਇਹ ਬਹੁਤ ਵੱਡਾ ਹੈਨਰੀ ਕਿਸਿੰਜਰ ਦਾ ਜਿਹੜਾ ਮਾਸਟਰ ਸਟ੍ਰੋਕ ਮੰਨਿਆ ਜਾਂਦਾ ਹੈ, ਜਿਹਦੇ ਜ਼ਾਹਰ ਹੈ ਪਾਕਿਸਤਾਨ ਦਾ ਕੇਂਦਰੀ ਰੋਲ ਸੀ ਉਹ ਇਹ। ਹੁਣ ਹੈਨਰੀ ਕਿਸਿੰਜਰ ਜਿਹੜਾ ਹੈ ਉਹ ਅੱਜ ਵੀ ਉਹਨੂੰ ਲੈਕਚਰਸ ਲਈ ਸੱਦਿਆ ਜਾਂਦਾ ਹੈ ਥਾਂ ਥਾਂ। ਹੁਣ ਤਾਂ ਮੇਰੇ ਖਿਆਲ ਹੈ 100 ਦੇ ਨੇੜੇ ਤੇੜੇ ਉਹਦੀ ਉਮਰ ਹੋਣੀ ਹੈ। ਤੇ ਮੈਂ ਕੁਦਰਤੀ ਵਾਸ਼ਿੰਗਟਨ ਪੋਸਟ ਦੇ ਵਿੱਚ ਉਹਨਾਂ ਦਾ ਹੈਨਰੀ ਕਿਸਿੰਜਰ ਦਾ 5 ਮਾਰਚ 2014 ਦਾ ਆਰਟੀਕਲ ਔਰ ਸਾਡੇ ਵਿਊਅਰ ਯਾਕੂਬ ਸਾਹਿਬ ਨੇ ਵੀ ਸਾਨੂੰ ਜਿਹੜਾ ਇਹ ਯਵਾਰ ਖਾਨ ਸਾਹਿਬ ਨੇ ਵੀ ਸਾਨੂੰ ਇਹ ਇਸ ਦਾ ਲਿੰਕ ਭੇਜਿਆ। ਮੈਂ ਕੱਲ ਹੋਰ ਵੀ ਪਾਸੇ ਦੇਖਿਆ। ਹੁਣ ਇਹ ਉਹ ਪੀਰੀਅਡ ਸੀ 2014 ਦੇ ਵਿੱਚ ਜਦੋਂ ਕਿ ਰਸ਼ੀਆ ਦੇ ਖਿਲਾਫ ਸੈਂਕਸ਼ਨਸ ਲੱਗਦੀਆਂ ਨੇ, ਕ੍ਰੀਮੀਆ ਦਾ ਇਸ਼ੂ ਜਿਹੜਾ ਉਹ ਹਾਈਲਾਈਟ ਹੁੰਦਾ। ਹੁਣ ਹੈਨਰੀ ਕਿਸਿੰਜਰ ਤੋਂ ਵੱਧ ਕੇ ਜਿਹੜਾ ਖੁਦ ਯਹੂਦੀ ਹੈ ਉਸ ਸਾਰੇ ਖਿੱਤੇ ਨੂੰ ਚੰਗੀ ਤਰ੍ਹਾਂ ਸਮਝਦਾ, ਕਿਉਂਕਿ ਜਿਹੜਾ ਅੱਜ ਦਾ ਯੂਕਰੇਨ ਦਾ ਹਿੱਸਾ ਹੈ, ਇਹ ਜਿਹੜਾ ਅੱਜ ਦਾ ਯੂਕਰੇਨ ਹੈ ਉਹਦੇ 'ਚ ਹੀ ਉਹ ਹੈ ਜਿੱਥੇ ਬਹੁਤ ਜ਼ਿਆਦਾ ਯਹੂਦੀਆਂ ਦੀ ਨਾਜ਼ੀਆਂ ਵੱਲੋਂ ਔਰ ਲੋਕਲ ਲੋਕਾਂ ਵੱਲੋਂ ਵੀ ਜਿਹੜੀ ਹੈ ਪਰਸੀਕਿਊਸ਼ਨ ਹੋਈ। ਇਹੀ ਕਾਰਨ ਹੈ ਕਿ ਉਹਨਾਂ ਦਾ ਜਿਹੜਾ ਹੋਲੋਕਾਸਟ ਮਿਊਜ਼ੀਅਮ ਇੱਕ ਯੂਕਰੇਨ ਦੇ ਵਿੱਚ ਬਣਿਆ ਜਿਸ ਦੇ ਉੱਤੇ ਬੰਬਾਰਡਮੈਂਟ ਹੋ ਕੇ ਉਹਦਾ ਨੁਕਸਾਨ ਹੁੰਦਾ, ਇਹ ਸਾਰਾ ਪਾਰਟ ਹੈ। ਸੋ ਔਰ ਰਸ਼ੀਆ ਦੇ ਨਾਲ ਜ਼ਾਹਰ ਹੈ ਕਿ ਸੋਵੀਅਤ ਯੂਨੀਅਨ ਦੇ ਰੂਪ 'ਚ ਜਿਹੜਾ ਕੋਲਡ ਵਾਰ ਈਰਾ ਸੀ ਉਹਦੇ 'ਚ ਕੀ ਚੱਲ ਰਿਹਾ ਹੈ, ਉਹਦਾ ਇਨਫਲੂਐਂਸ ਕੀ ਹੈ, ਉਹਦੀ ਹਿਸਟਰੀ ਕੀ ਹੈ, ਸ਼ਾਇਦ ਇਹਦੇ ਤੋਂ ਬਿਹਤਰ ਕੋਈ ਨਹੀਂ ਜਾਣਦਾ। ਔਰ ਅੱਜ ਜਦੋਂ ਬਹੁਤ ਵਾਰੀ ਸਾਡੇ ਵੀ ਕੁਝ ਵਿਊਅਰਸ ਨੇ ਜਿਨ੍ਹਾਂ ਨੂੰ ਸਾਡਾ ਸ਼ੁਰੂ ਦੇ ਵਿੱਚ ਜਿਹੜਾ ਪ੍ਰੋ ਯੂਕਰੇਨ ਸਟੈਂਸ ਹੈ ਉਹ ਚੰਗਾ ਨਹੀਂ ਲੱਗਾ, ਉਹਨਾਂ ਨੂੰ ਲੱਗਾ ਕਿ ਭਾਈ ਅਸੀਂ ਸ਼ਾਇਦ ਜ਼ਿਆਦਾ ਝੁਕਾਅ ਰੱਖ ਰਹੇ ਹਾਂ, ਪਰ ਅਸੀਂ ਉਦੋਂ ਵੀ ਕੱਲ੍ਹ ਵੀ ਅਸੀਂ ਇਹ ਗੱਲ ਕਹੀ ਸੀ ਕਿ ਭਾਈ ਸਾਡਾ ਰਸ਼ੀਆ ਦੇ ਨਾਲ ਇੱਕ ਹੋਰ ਵੀ ਭਾਜੀ ਹੈ ਇਹਨਾਂ ਦੀ ਸਾਡੇ ਸਿਰ ਦੇ ਉੱਤੇ ਜਿਹੜੀ ਇਹਨਾਂ ਨੇ ਪਾਈ ਹੋਈ ਜੂਨ 84 ਦਾ
ਫੌਜੀ ਅਟੈਕ ਔਰ ਇਸ ਸਾਰੇ ਦੇ ਚੱਲਦੇ ਆ। ਪਰ ਮੈਨੂੰ ਇਹ ਲੱਗਾ ਵੀ ਹੈਨਰੀ ਕਿਸਿੰਜਰ ਨੇ ਜਿਵੇਂ ਇਸ ਸਾਰੇ ਇਸ਼ੂ ਨੂੰ ਇੰਪਾਰਸ਼ੀਅਲੀ ਔਰ ਜ਼ਾਹਰ ਹੈ ਫਰੋਮ ਦਾ ਅਮਰੀਕਨ ਵਿਊ ਪੁਆਇੰਟ ਅਮਰੀਕਨ ਇੰਟਰਸਟ ਸਾਹਮਣੇ ਰੱਖ ਕੇ ਕੀਤਾ ਹੈ, ਉਹੀ ਅਲਟੀਮੇਟਲੀ ਸੋਲਿਊਸ਼ਨ ਯੂਕਰੇਨ ਔਰ ਈਵਨ ਨੈਟੋ ਵੀਜ਼ਾ ਵੀ ਰਸ਼ੀਆ ਦੀ ਰਿਲੇਸ਼ਨਸ਼ਿਪ ਜਿਹੜੀ ਹੈ, ਯੂਕਰੇਨ ਤਾਂ ਇੱਕ ਪੌਨ ਬਣ ਗਿਆ, ਅਲਟੀਮੇਟਲੀ ਟੱਕਰ ਤਾਂ ਉਹੀ ਹੈ, ਕੋਲਡ ਵਾਰ ਮੈਂਟੈਲਿਟੀ ਚੱਲ ਰਹੀ ਹੈ। ਔਰ ਉਹ ਉਹਨਾਂ ਨੇ ਜਿਹੜੀ ਇਸ ਦਾ ਟਾਈਟਲ ਵੀ ਸੀ ਜਿਹੜੀ ਉਹਨਾਂ ਦੀ ਲਿਖਤ ਵਾਸ਼ਿੰਗਟਨ ਪੋਸਟ ਛਪੀ, ਟੂ ਸੈਟਲ ਦਾ ਯੂਕਰੇਨ ਕ੍ਰਾਈਸਿਸ ਸਟਾਰਟ ਐਟ ਦਾ ਐਂਡ, ਕਿ ਕਿੱਥੋਂ ਸ਼ੁਰੂ ਕਰਨਾ ਹੈ। ਔਰ ਇਹਦੇ 'ਚ ਉਹਨਾਂ ਨੇ ਪਹਿਲਾਂ ਇਹ ਸਾਰੇ ਨੂੰ ਇਹ ਕਹਿ ਕੇ ਕਿ ਭਾਈ ਅਸੀਂ ਕਿੱਧਰ ਜਾ ਰਹੇ ਹਾਂ, ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਵੀ ਜੰਗ ਜਿਵੇਂ ਕਿਹਾ ਜਾਂਦਾ ਵੀ ਮਸਲੇ ਦਾ ਹੱਲ ਨਹੀਂ ਹੁੰਦਾ। ਉਹਨਾਂ ਨੇ ਕਿਹਾ ਇਨ ਮਾਈ ਲਾਈਫ I have seen 4 wars begin with great enthusiasm and public support, all of which we did not know how to end, and from 3 of which we withdrew unilaterally. The test of policy is how it ends, not how it begins. ਉਹਨਾਂ ਨੇ ਅਮਰੀਕਨ ਹਵਾਲੇ ਨਾਲ ਕਿਹਾ, ਉਹਨਾਂ ਨੇ ਕਿਹਾ ਜੀ ਮੈਂ ਆਪਣੀ ਜ਼ਿੰਦਗੀ 4 ਜੰਗਾਂ ਦੇਖੀਆਂ, ਬਹੁਤ ਇੰਥੂਸੀਆਜ਼ਮ ਸੀ ਕਿ ਜਿੱਤ ਗਏ, ਤਿੰਨਾਂ ਦੇ ਵਿੱਚ ਸਾਨੂੰ ਯੂਨੀਲੈਟਰਲੀ ਆਪਣੇ ਤੌਰ ਤੇ ਹੀ ਵਿਦਡਰਾ ਕਰਨਾ ਪਿਆ। ਔਰ ਇਹ ਜਿਹੜਾ ਗੱਲ ਜ਼ਰੂਰੀ ਨਹੀਂ ਹੁੰਦੀ ਕਿ ਕੋਈ ਚੀਜ਼ ਸ਼ੁਰੂ ਕਿਵੇਂ ਹੋਈ ਹੈ, ਗੱਲ ਇਹ ਹੈ ਵੀ ਉਹ ਐਂਡ ਕਿਵੇਂ ਹੁੰਦੀ ਹੈ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਯੂਕਰੇਨੀਅਨ ਕ੍ਰਾਈਸਿਸ ਹੈ ਇਹ ਸ਼ੋ ਡਾਊਨ ਨਹੀਂ ਬਣਨਾ ਚਾਹੀਦਾ, ਕਿਉਂਕਿ ਜੇ ਅਸੀਂ ਇਹ ਕਿ ਯੂਕਰੇਨ ਜੁਆਇਨਸ ਦਾ ਈਸਟ ਔਰ ਦਾ ਵੈਸਟ, ਬਟ ਇਫ ਯੂਕਰੇਨ ਇਜ਼ ਟੂ ਸਰਵਾਈਵ ਐਂਡ ਥਰਾਈਵ it must not be either side's outpost against the other, it should function as a bridge between them. ਹੁਣ ਲੜਾਈ ਤਾਂ ਇਨਫੈਕਟ ਇਹੀ ਹੈ ਕਿ ਰਸ਼ੀਆ ਨੂੰ ਇਹ ਹੈ ਕਿ ਵੀ ਯੂਕਰੇਨ 'ਚ ਲਿਆ ਕੇ ਇਹਨੂੰ ਨੈਟੋ ਦਾ ਮੈਂਬਰ ਬਣਾ ਕੇ ਮਿਸਾਈਲਾਂ ਮੇਰੇ ਵੱਲ ਸਿੱਧਤ ਕਰਨਗੇ, ਔਰ ਅਦਰਵਾਈਜ਼ ਨੈਟੋ ਔਰ ਦੂਜਿਆਂ ਨੂੰ ਲੱਗਦਾ ਹੈ ਕਿ ਵੀ ਇਹ ਰਸ਼ੀਆ ਦਾ ਸਫੀਅਰ ਆਫ ਇਨਫਲੂਐਂਸ ਵਾਪਸ ਵੱਧ ਰਿਹਾ ਹੈ, ਇਹ ਤਾਂ ਵਾਪਸ ਜਿਹੜਾ ਉਹ ਜਿਵੇਂ 15 ਸਟੇਟਾਂ ਟੁੱਟੀਆਂ ਨੇ ਉਹ ਤਾਂ ਉਹਨਾਂ ਨੂੰ ਖਾਣ ਜਾ ਰਿਹਾ। ਸੋ ਇਸ ਫੀਅਰ 'ਚੋਂ ਯੂਕਰੇਨ ਵਿਚਾਲੇ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਫਿਰ ਕਿਸਿੰਜਰ ਨੇ ਇਹਦੀ ਹਿਸਟਰੀ ਟਰੇਸ ਕੀਤੀ ਹੈ ਯੂਕਰੇਨ ਦੀ ਕਿ ਜਿਹੜਾ ਉਹਦਾ ਇੰਨਾ ਵੱਡਾ ਖਿੱਤਾ ਬਣਿਆ, ਕਦੋਂ ਕਿਹਨੂੰ ਕੀ ਗਿਫਟ ਮਿਲਿਆ। ਔਰ ਉਹਨੇ ਕਿਹਾ ਵੀ ਬਾਰਿੰਗ ਕਿ 23 ਸਾਲ ਯੂਕਰੇਨ ਜਦੋਂ 1991-92 'ਚ ਆਜ਼ਾਦ ਹੁੰਦਾ ਹੈ, ਆਪਣੀ ਹਿਸਟਰੀ ਜਿਹੜਾ ਅੱਜ ਖਿੱਤਾ ਹੈ 23 ਸਾਲ ਦੀ ਆਜ਼ਾਦੀ, ਅਦਰਵਾਈਜ਼ 500-600 ਸਾਲ ਤੋਂ ਇਹ ਆਕੂਪੇਸ਼ਨਲ ਪਲੇਸ ਹੀ ਰਿਹਾ ਰਸ਼ੀਆ ਔਰ ਦੂਸਰਿਆਂ ਦਾ। ਇਸ ਹਿਸਟਰੀ ਨੂੰ ਉਹਨਾਂ ਨੇ ਰਿਲੇਟ ਕੀਤਾ, ਮੈਂ ਉਸ ਦੇ ਵਿੱਚ ਨਹੀਂ ਜਾਵਾਂਗਾ ਕਿਉਂਕਿ ਕਾਫੀ ਵਕਤ ਲੱਗਦਾ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਜਿਹੜਾ ਵੈਸਟਰਨ ਯੂਕਰੇਨ ਹੈ ਇਹ ਤਾਂ 1939 ਦੇ ਵਿੱਚ ਸੋਵੀਅਤ ਯੂਨੀਅਨ 'ਚ ਇਨਕਾਰਪੋਰੇਟ ਕੀਤਾ ਗਿਆ, ਜਦੋਂ ਸਟਾਲਿਨ ਔਰ ਹਿਟਲਰ ਨੇ ਜੋ ਲੁੱਟ ਦਾ ਮਾਲ ਸੀ ਉਹਨੂੰ ਆਪਸ 'ਚ ਵੰਡਿਆ। ਔਰ ਇਸੇ ਤਰ੍ਹਾਂ ਕ੍ਰੀਮੀਆ ਜਿਹੜਾ 2014 'ਚ ਉਹਨੇ ਰਸ਼ੀਆ ਨੇ ਲਿਆ, ਉਹਦੀ 60% ਪਾਪੂਲੇਸ਼ਨ ਜਿਹੜੀ ਹੈ ਰਸ਼ੀਅਨ ਹੈ, ਪਰ ਇਹ ਵੀ ਯੂਕਰੇਨ ਦਾ 1954 ਦੇ ਵਿੱਚ ਪਾਰਟ ਬਣਿਆ ਕਿਉਂਕਿ ਖਰੁਸ਼ਚੇਫ ਨੇ ਐਜ਼ ਏ ਗਿਫਟ ਇਹ ਯੂਕਰੇਨ ਨੂੰ ਦਿੱਤਾ, ਕਿਉਂਕਿ ਖਰੁਸ਼ਚੇਫ ਖੁਦ ਜਿਹੜਾ ਉਹ ਯੂਕਰੇਨੀਅਨ ਸੀ ਬਾਈ ਬਰਥ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਸ ਤਰੀਕੇ ਨਾਲ ਈਵਨ ਮਜ਼ਹਬਾਂ ਦੀ ਵੰਡ ਹੈ ਕਿ ਜਿਹੜਾ ਵੈਸਟ ਯੂਕਰੇਨ ਹੈ ਜਿਹੜਾ ਹੁਣ ਜਿਹਦੀ ਸਪੋਰਟ ਤੇ ਦੁਨੀਆ ਆਈ ਹੈ ਇਹ ਕੈਥੋਲਿਕ ਹੈ, ਤੇ ਜਿਹੜਾ ਈਸਟਰਨ ਹੈ ਜਿਹਦੇ 2 ਪ੍ਰੋਵਿੰਸਿਸ ਨੂੰ ਰਸ਼ੀਆ ਨੇ ਮਾਨਤਾ ਦੇ ਦਿੱਤੀ ਅੱਡ, ਉਹ ਰਸ਼ੀਅਨ ਆਰਥੋਡਾਕਸ ਹੈ। ਔਰ ਇਸੇ ਤਰ੍ਹਾਂ ਵੈਸਟ ਦੇ ਵਿੱਚ ਯੂਕਰੇਨੀਅਨ ਬੋਲੀ ਜਾਂਦੀ ਹੈ, ਈਸਟ ਦੇ ਵਿੱਚ ਰਸ਼ੀਅਨ ਬੋਲੀ ਜਾਂਦੀ ਹੈ। ਔਰ ਹੈਨਰੀ ਕਿਸਿੰਜਰ ਇਹ ਕਹਿਣਾ ਚਾਹੁੰਦਾ ਹੈ ਕਿ ਉੱਥੇ ਕਿਸੇ ਵੀ ਇੱਕ ਦੀ ਜਿਹੜੀ ਹੈ ਉਹ ਡੋਮੀਨੈਂਸ ਨਹੀਂ ਹੋ ਸਕਦੀ, ਵੈਸਟ ਔਰ ਈਸਟ ਯੂਕਰੇਨ 'ਚ ਇੱਕ ਬੈਲੈਂਸ ਡਿਵੈਲਪ ਕਰਨ ਦੀ ਲੋੜ ਹੈ। ਔਰ ਇਹ ਉਹੀ ਡਿਵੈਲਪ ਕਰ ਸਕਦੇ ਨੇ ਜੇ ਯੂਕਰੇਨ ਦੇ ਵਿੱਚ ਜਿਹੜੀ ਫਾਰਸਾਈਟਡ ਔਰ ਸਟੇਟਸਮੈਨ ਲਾਈਕ ਲੀਡਰਸ਼ਿਪ ਹੋਏਗੀ। ਜੇ ਤੁਸੀਂ ਇੱਕ ਧਿਰ ਦੂਜੇ ਨੂੰ ਦੱਬਣਾ ਚਾਹੇਗੀ ਤੇ ਉਹਨਾਂ ਨੇ ਕਿਹਾ ਵੀ ਇਹੀ ਗੱਲ US ਨੂੰ ਵੀ ਦੇਖਣ ਦੀ ਲੋੜ ਹੈ। ਇਹ ਵਾਈਜ਼ US ਪਾਲਿਸੀ ਟੁਵਰਡਸ ਯੂਕਰੇਨ ਵੁੱਡ ਸੀਕ ਏ ਵੇ for the 2 parts of the country to cooperate with each other. We should seek reconciliation, not the domination of affection. ਕਿ ਆਪਸ ਦੇ ਵਿੱਚ ਸਹਿਚਾਰ ਦੇ ਨਾਲ ਜਿਹੜਾ ਇਹ ਗੱਲ ਚੱਲ ਸਕਦੀ ਹੈ। ਫਿਰ ਉਹਨਾਂ ਨੇ ਰਸ਼ੀਆ ਦੇ ਔਰ ਯੂਰਪ ਦੇ ਬਾਰਡਰਸ ਦੀ ਗੱਲ ਕਰਦੇ ਆ ਇਹ ਕਿਹਾ ਕਿ ਭਾਈ ਇਹ ਜਿਹੜਾ ਹੈ ਹੁਣ ਉਹਨੂੰ ਜੇ ਯੂਕਰੇਨ ਨੂੰ ਯੂਰਪ ਜਾਂ ਨੈਟੋ ਆਊਟਪੋਸਟ ਬਣਾ ਕੇ ਰਸ਼ੀਆ ਦੇ ਮੱਥੇ ਮਾਰਨਾ ਚਾਹੇਗਾ ਤੇ ਰਸ਼ੀਆ ਉਹਨੂੰ ਰੈਜ਼ਿਸਟ ਕਰੇਗਾ। ਸੋ ਲੀਡਰਸ ਆਫ ਆਲ ਸਾਈਡ ਸ਼ੁੱਡ ਰਿਟਰਨ ਟੂ ਐਗਜ਼ਾਮਿਨਿੰਗ ਆਊਟਕਮਸ, ਨਾਟ ਕੰਪੀਟ ਇਨ ਪੋਸਚਰਿੰਗ। ਅੱਜ ਪੋਸਚਰਿੰਗ ਹੀ ਹੈ ਨਾ, ਜੇ ਹੁਣ ਉਹਨਾਂ ਦੀ ਗੱਲਬਾਤ ਵੀ ਹੋਣੀ ਹੈ ਉਹ ਪੋਸਚਰਿੰਗ ਆਪਣੀ ਕਰ ਰਹੇ ਨੇ। ਉਹਨੇ ਕਿਹਾ ਜੀ ਨਹੀਂ, ਇਹਨੂੰ ਤੁਸੀਂ ਜਿਹੜਾ ਹੈ ਉਹ ਆਊਟਕਮ ਕਰੋ।
ਔਰ ਇਹਦੇ ਜਿਹੜੇ ਉਹਨਾਂ ਨੇ 4-5 ਨੁਕਤੇ ਕਲੋਜ਼ਿੰਗ ਦੇ ਵਿੱਚ ਦਿੱਤੇ ਨੇ, ਮੈਨੂੰ ਲੱਗਦਾ ਹੈ ਵੀ ਅੱਜ ਵੀ ਉਹੀ ਸੋਲੂਸ਼ਨ ਹੈ। ਉਹਨਾਂ ਨੇ ਪੁਆਇੰਟ ਬਣਾ ਕੇ ਦਿੱਤੇ ਕਿ ਭਾਈ ਕੀ ਹੱਲ ਹੈ ਅਲਟੀਮੇਟਲੀ ਯੂਕਰੇਨ ਸੋਲੂਸ਼ਨ ਦਾ। ਨੰਬਰ 1 ਉਹਨਾਂ ਨੇ ਕਿਹਾ ਯੂਕਰੇਨ should have the right to choose freely its economic and political associations including with Europe, ਕਿ ਯੂਰਪ ਨੂੰ ਯੂਕਰੇਨ ਨੂੰ ਨਾ ਤਾਂ ਨੈਟੋ ਜਾਂ ਯੂਰਪੀਅਨ ਯੂਨੀਅਨ ਵਾਲੇ ਆਪਣਾ ਪੌਨ ਬਣਾਉਣ ਰਸ਼ੀਆ ਦੇ ਖਿਲਾਫ, ਨਾ ਹੀ ਰਸ਼ੀਆ ਯੂਕਰੇਨ ਦੇ ਉੱਤੇ ਕਾਬਜ਼ ਹੋ ਕੇ ਜਾਂ ਅਦਰਵਾਈਜ਼ ਧੌਂਸ ਜਮਾ ਕੇ ਕਰੇ। ਉਹਨਾਂ ਦੀ ਇਕਨੋਮਿਕ ਔਰ ਪੋਲੀਟੀਕਲ ਐਸੋਸੀਏਸ਼ਨ ਕੀ ਹੋਏ ਇਹ ਯੂਕਰੇਨੀਅਨਸ ਨੂੰ ਹੀ ਡਿਸਾਈਡ ਕਰਨ ਦਾ ਹੱਕ ਹੋਏ। Ukraine should not join NATO, a position I took 7 years ago when it last came up। ਇਹ ਬੜੀ ਮਜ਼ਬੂਤ ਗੱਲ ਹੈ। ਔਰ ਜਿਹੜੇ ਬਹੁਤ ਸਾਰੇ ਅਮਰੀਕਾ ਨੂੰ ਜਾਂ ਨੈਟੋ ਨੂੰ ਬਲੇਮ ਕਰ ਰਹੇ ਨੇ ਕਿ ਜੋ ਜੇ ਪੁਤਿਨ ਇਸ ਰਸਤੇ ਤੇ ਤੁਰਿਆ ਇਹਦੇ ਲਈ ਉਹ ਜ਼ਿੰਮੇਵਾਰ ਨੇ, ਪੁਤਿਨ ਰਿਪੀਟਡਲੀ ਕਹਿੰਦਾ ਰਿਹਾ ਕਿ ਵੀ ਲਿਖਤੀ ਤੌਰ ਤੇ ਦਿਓ ਕਿ ਯੂਕਰੇਨ ਨੈਟੋ ਦਾ ਮੈਂਬਰ ਨਹੀਂ ਬਣੇਗਾ। ਔਰ ਇਹੀ ਗੱਲ ਹੈਨਰੀ ਕਿਸਿੰਜਰ 2014 'ਚ ਕਹਿ ਰਹੇ ਨੇ ਕਿ ਇਹ ਉਹਨੂੰ ਜੁਆਇਨ ਨਹੀਂ ਕਰਨੀ ਚਾਹੀਦੀ ਜੇ ਇਸ ਬੈਲੈਂਸ ਨੂੰ ਰੱਖਣਾ ਹੈ। ਯੂਕਰੇਨ ਸ਼ੁੱਡ ਬੀ ਫ੍ਰੀ ਟੂ ਕ੍ਰੀਏਟ ਐਨੀ ਗਵਰਨਮੈਂਟ ਕੰਪੈਟੀਬਲ ਵਿਦ ਦਾ ਐਕਸਪ੍ਰੈਸਡ ਵਿਲ ਆਫ ਇਟਸ ਪੀਪਲ। ਲੋਕਾਂ ਦੀ ਰਾਏ ਲੈ ਕੇ ਜਿਹੜਾ ਹੈ ਉਹ ਕਿਸੇ ਫਾਰਮ ਦੀ ਵੀ ਗਵਰਨਮੈਂਟ ਬਣਾਉਣ। ਵਾਈਜ਼ ਯੂਕਰੇਨੀਅਨ ਲੀਡਰਸ ਵੁੱਡ ਦੈਨ ਆਪਟ ਫਾਰ ਏ ਪਾਲਿਸੀ ਆਫ ਰੀਕਨਸੀਲੇਸ਼ਨ between the various parts of their country. Internationally, they should pursue a posture comparable to that of Finland. That nation leaves no doubt about its fierce independence and cooperates with the West in most fields, but carefully avoids institutional hostility towards Russia. ਹੁਣ ਫਿਨਲੈਂਡ ਦੇ ਨਾਲ ਵੀ ਰਸ਼ੀਆ ਦਾ ਕਾਫੀ ਬਾਰਡਰ ਲੱਗਦਾ। ਉਹਨੇ ਫਿਨਲੈਂਡ ਦਾ ਮਾਡਲ ਦਿੱਤਾ ਹੈ ਕਿ ਭਾਈ ਉਹਦੇ ਵਾਂਗ ਉਹ ਵੈਸਟ ਨਾਲ ਵੀ ਤਾਵਨ ਕਰੇ, ਪਰ ਰੂਸ ਨੂੰ ਵੀ ਇਹ ਨਾ ਜਿਤਾਏ ਕਿ ਉਹ ਰੂਸ ਦੇ ਖਿਲਾਫ ਹੈ। ਔਰ ਲੇਕਿਨ ਹੁਣ ਜੇ ਅਸੀਂ ਇਹ ਦੇਖੀਏ ਤਾਂ ਇਹ ਮੰਗ ਵੀ ਚੱਲ ਰਹੀ ਹੈ ਕਿ ਫਿਨਲੈਂਡ ਵੀ ਜਿਹੜਾ ਉਹ ਨੈਟੋ ਦਾ ਮੈਂਬਰ ਬਣਨਾ ਚਾਹੁੰਦਾ ਹੈ, ਕਿਉਂਕਿ ਜਦੋਂ ਹੈਨਰੀ ਕਿਸਿੰਜਰ ਨੇ ਕਿਹਾ ਉਦੋਂ ਫਿਨਲੈਂਡ ਦਾ ਨਿਊਟਰਲ ਰੋਲ ਸੀ, ਕਿਉਂਕਿ ਫਿਨਲੈਂਡ ਨੂੰ ਇਹ ਫੀਅਰ ਹੈ ਕਿ ਭਾਈ ਕਿਤੇ ਜਿਹੜਾ ਉਹ ਰਸ਼ੀਆ ਨੇ ਜੋ ਯੂਕਰੇਨ 'ਚ ਕੀਤਾ ਹੈ, ਜਾਂ ਅਸੀਂ ਗੱਲ ਕਰ ਰਹੇ ਸੀ ਕਿ ਮੈਲਡੋਵਾ ਦੇ ਉੱਤੇ ਵੀ ਅਟੈਕ ਕਰਨਾ ਚਾਹੁੰਦਾ ਰਸ਼ੀਆ, ਜਿਵੇਂ ਬੈਲਾਰੂਸ ਦੇ ਪ੍ਰੈਜ਼ੀਡੈਂਟ ਨੇ ਕਿਹਾ। ਸੋ ਇਹ ਇੱਕ ਬੜਾ ਕਿ ਵੀ ਇਹ ਯੂਕਰੇਨ ਦੇ ਲੋਕਾਂ ਦੇ ਉੱਤੇ ਜਾਂ ਲੀਡਰਸ਼ਿਪ 'ਤੇ ਹੈ ਕਿ ਉਹ ਵੈਸਟ ਦੇ ਨਾਲ ਵੀ ਤਾਵਨ ਰੱਖਣ, ਜਿਵੇਂ ਇਕਨੋਮਿਕਲ ਐਂਡ ਪੋਲੀਟੀਕਲ ਰਿਲੇਸ਼ਨਸ਼ਿਪ, ਪਰ ਰੂਸ ਨੂੰ ਵੀ ਇਹ ਯਕੀਨ ਦਹਾਨੀ ਕਰਵਾਉਣ ਕਿ ਉਹ ਰੂਸ ਦੇ ਖਿਲਾਫ ਜਿਹੜੇ ਨੇ ਉਹ ਹੱਥ ਠੋਕੇ ਨਹੀਂ ਨੇ ਵੈਸਟ ਦੇ। ਫੋਰਥ ਉਹਨਾਂ ਨੇ ਫਾਈਨਲੀ ਕਿਹਾ ਇਟ ਇਜ਼ ਇਨਕੰਪੈਟੀਬਲ ਵਿਦ ਦ ਰੂਲਸ ਆਫ ਐਗਜ਼ਿਸਟਿੰਗ ਵਰਲਡ ਆਰਡਰ ਫਾਰ ਰਸ਼ੀਆ ਟੂ ਐਨੈਕਸ ਕ੍ਰੀਮੀਆ। ਹੁਣ ਕਿਉਂਕਿ 2014 ਜਦੋਂ ਕ੍ਰੀਮੀਆ ਤੇ ਕਬਜ਼ਾ ਕਰ ਲਿਆ ਸੀ ਉਦੋਂ ਉਹਨਾਂ ਨੇ ਲਿਖਿਆ, ਉਹਨੇ ਕਿਹਾ ਇਹ ਬਿਲਕੁਲ ਐਕਸੈਪਟੇਬਲ ਨਹੀਂ ਹੈ ਕਿ ਰਸ਼ੀਆ ਜਿਹੜਾ ਕ੍ਰੀਮੀਆ ਤੇ ਕਬਜ਼ਾ ਕਰਕੇ ਬੈਠੇ। ਬਟ ਇਟ ਸ਼ੁੱਡ ਬੀ ਪੋਸੀਬਲ ਟੂ ਪੁੱਟ ਕ੍ਰੀਮੀਆਜ਼ ਰਿਲੇਸ਼ਨਸ਼ਿਪ ਟੂ ਯੂਕਰੇਨ on a less fraught basis. To that end, Russia would recognize Ukraine's sovereignty over Crimea. Ukraine should reinforce Crimea's autonomy in elections held in the presence of international observers. The process would include removing any ambiguities about the status of the Black Sea Fleet at Sevastopol. ਹੁਣ ਕਿਉਂਕਿ ਜੇ ਕ੍ਰੀਮੀਆ ਦੇ ਉੱਤੇ ਯੂਕਰੇਨ ਪੂਰਾ ਕਾਬਜ਼ ਰਹਿੰਦਾ ਹੈ ਜਿਵੇਂ ਉਹਦੇ ਕੋਲ ਸੀ ਤੇ ਹੱਥ ਠੋਕਾ ਉਹ ਵੈਸਟ ਦਾ ਬਣਦਾ ਹੈ। ਹੁਣ ਕ੍ਰੀਮੀਆ ਵਿੱਚ ਆਉਣ ਦੇ ਨਾਲ ਜਿਹੜਾ ਬਲੈਕ ਸੀ ਫਲੀਟ ਹੈ, ਬਲੈਕ ਸੀ, ਉਹਦੇ ਤੋਂ ਰਸ਼ੀਆ ਕੱਟ ਆਫ ਹੋ ਜਾਂਦਾ ਹੈ ਔਰ ਫਿਰ ਉਹਦੀ ਪਾਈਪਲਾਈਨ ਔਰ ਦੂਜਾ। ਸੋ ਇਹ ਇਸ ਗੱਲ ਨੂੰ ਹੈਨਰੀ ਕਿਸਿੰਜਰ ਕਹਿ ਰਿਹਾ ਕਿ ਕ੍ਰੀਮੀਆ ਹਿੱਸਾ ਰਿਹਾ ਹੈ ਪਰ ਅੰਦਰੂਨੀ ਆਟੋਨਮੀ ਵੀ ਰਿਹਾ, ਉਹਨੂੰ ਫੁੱਲ ਰਾਈਟਸ ਹੋਣ, ਲੇਕਿਨ ਇਹ ਵੀ ਹੋਏ ਕਿ ਭਾਈ ਬਲੈਕ ਸੀ ਫਲੀਟ ਦਾ ਜਿਹੜਾ ਸਟੇਟਸ ਹੈ ਉਹ ਰਸ਼ੀਆ ਦੇ ਹੱਕ 'ਚ ਹੀ ਰਹੇ, ਉਹਨੂੰ ਵੈਸਟਰਨ ਪਾਵਰਸ ਕ੍ਰੀਮੀਆ ਨੂੰ ਇਸਤੇਮਾਲ ਕਰਕੇ ਉਹਦਾ ਰਸਤਾ ਬਲੌਕ ਨਾ ਕਰਨ। ਉਹਨੇ ਕਿਹਾ ਵੀ these are principles not prescriptions. People familiar with the region will know that not all of them will be palatable to all parties. The test is not absolute satisfaction but balanced dissatisfaction. ਇਹ ਬੜੀ ਖੂਬਸੂਰਤ ਟਰਮੀਨੋਲੋਜੀ ਹੈ ਕਿ ਵੀ ਇਹ absolute satisfaction नहीं है पर balanced dissatisfaction है। If some solution based on these or comparable elements is not achieved, the drift towards confrontation will accelerate. The time for that will come soon enough. देखो ये foresight ਉਹਨੇ ਕਿਹਾ ਵੀ ਜੇ ਇਹ ਨਾ ਇਹ 2014 ਚ ਵਾਰਨ ਕਰ ਰਿਹਾ ਸੀ ਤੇ ਜੇ 2014 ਜਿਵੇਂ ਕੀਤਾ ਹੁੰਦਾ
ਤੇ 2022 ਚ ਸਿਚੁਏਸ਼ਨ ਨਹੀਂ ਸੀ ਆਣੀ। ਉਹਨੇ ਕਿਹਾ ਕਿ ਵੀ ਜੇ ਇਸ ਨੂੰ ਜਿਹੜਾ ਨਾ ਹੈਂਡਲ ਕੀਤਾ ਗਿਆ, ਦਾ ਟਾਈਮ ਫॉर दैट ਵਿਲ ਕਮ ਸੂਨ ਇਨਫ, ਫਿਰ ਕਨਫਰੰਟੇਸ਼ਨ, ਟਕਰਾਅ ਦਾ ਰਸਤਾ ਹੋਏਗਾ। ਸੋ ਇਹ ਹੁੰਦੀ ਹੈ ਵਿਜ਼ਡਮ ਕਿਸੇ ਲੀਡਰ ਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।